ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜੁਲਾਈ ਦਿਨ ਸੋਮਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਸਾਰੇ ਹੀ ਸਰੋਤਿਆਂ ਨੂੰ 4th ਆਫ ਜੁਲਾਈ ਦੇ ਆਜ਼ਾਦੀ ਦਿਵਸ ਦੀਆਂ ਅਮਰੀਕਾ ਦੀਆਂ ਬਹੁਤ ਬਹੁਤ ਇੱਕ ਵਾਰੀ ਫਿਰ ਵਧਾਈਆਂ। ਅਤੇ ਨਾਲ ਹੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘ ਏੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ 408 722 7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਅੱਜ ਜੀ। ਐਕਚੁਅਲੀ ਇਹ ਜਿਹੜਾ ਦੂਸਰਾ ਤਕਰੀਬਨ ਵਿਸਥਾਰ ਜਿਹੜਾ ਜੀ ਉਹ ਹੋਊਗਾ ਭਾਜਪਾ ਸਰਕਾਰ ਦੇ 26 ਮਈ 14 ਨੂੰ ਗਠਨ ਤੋਂ ਬਾਅਦ ਜਿਹੜਾ ਜੀ ਇਹ ਦੂਜੀ ਵਾਰੀ ਜਿਹੜਾ ਹੋ ਰਿਹਾ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਰਿਹਾਇਸ਼ ਦੇ ਉੱਤੇ ਸੰਸਦ ਮੈਂਬਰ ਜਿਹੜੇ ਜੀ ਕੱਲ੍ਹ ਲਗਾਤਾਰ ਉਹਨਾਂ ਦੇ ਮਿਲਣ ਦਾ ਸਿਲਸਿਲਾ ਜਿਹੜਾ ਸੀਗਾ ਜੀ ਉਹ ਚੱਲਦਾ ਰਿਹਾ। ਮੌਨਸੂਨ ਇਜਲਾਸ ਤੋਂ ਪਹਿਲਾਂ ਪਾਰਟੀ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਜਿਹੜਾ ਜੀ ਉਹ ਕਰਨਾ ਚਾਹੁੰਦੀ ਆ। ਅਤੇ ਦੂਜੀ ਗੱਲ ਇਹ ਆ ਕਿ ਥੋੜ੍ਹੇ ਜਿਹੇ ਦਿਨ ਬਿਤਾਉਣ ਤੋਂ ਬਾਅਦ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਜਾਣਾ ਹੈਗਾ ਜੀ ਸਾਊਥ ਅਫਰੀਕਾ ਦੇ ਦੇਸ਼ਾਂ ਦੇ ਦੌਰੇ ਦੇ ਉੱਤੇ ਜੀ। 7 ਤਰੀਕ ਨੂੰ ਉਹਨਾਂ ਨੇ ਚਲੇ ਜਾਣਾ। ਤਾਂ ਉਦੋਂ ਪਹਿਲਾਂ ਕੁਝ ਜਿਹੜੇ ਨਵੀਆਂ ਜਿਹੜੀਆਂ ਗੱਡੀਆਂ ਨੇ ਜੀ ਝੰਡੀ ਵਾਲੀਆਂ ਤੇ ਲਾਲ ਬੱਤੀ ਵਾਲੀਆਂ ਉਹ ਮਿਲ ਸਕਦੀਆਂ ਨੇ ਕੁਝ ਵਿਅਕਤੀਆਂ ਨੂੰ। ਇਹ ਸਮਝਿਆ ਜਾ ਰਿਹਾ ਜੀ, ਚਰਚਾ ਜਿਹੜੀ ਆ ਉਹ ਕਈ ਕਿਸਮ ਦੀ ਚੱਲ ਰਹੀ ਹੈ ਕਿ ਸਿੱਖ ਨੁਮਾਇੰਦੇ ਵਜੋਂ ਦਾਰਜੀਲਿੰਗ ਤੋਂ ਸੰਸਦ ਮੈਂਬਰ ਜਿਹੜੇ SS ਆਹਲੂਵਾਲੀਆ ਦੀ ਲਾਟਰੀ ਜਿਹੜੀ ਆ ਉਹ ਖੁੱਲ੍ਹ ਸਕਦੀ ਆ। ਅਲਮੋੜਾ ਤੋਂ ਸੰਸਦ ਮੈਂਬਰ ਅਜੇ ਟਮਟਾ, ਆਪਣਾ ਦਲ ਦੀ ਅਨੁਪ੍ਰਿਆ ਪਟੇਲ, RPI ਦੇ ਰਾਮਦਾਸ ਅਠਾਵਲੇ ਤੇ ਸ਼ਿਵ ਸੈਨਾ ਦੇ ਅਤਲ ਦੇਸਾਈ ਨੂੰ ਮੰਤਰੀ ਜਿਹੜਾ ਜੀ ਉਹ ਬਣਾਇਆ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ 75 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਹੋ ਗਏ ਜਿਹੜੇ ਮੰਤਰੀ ਨੇ 2 ਦੇ ਕਰੀਬ ਨੇ, ਇਹਨਾਂ ਨੂੰ ਪਾਸੇ ਜਿਹੜਾ ਜੀ ਉਹ ਕੀਤਾ ਜਾ ਸਕਦਾ। ਅਕਾਲੀ ਦਲ ਨੇ ਡੇਰੇ ਜਿਹੜੇ ਆ ਜੀ 2 ਦਿਨ ਤੋਂ ਦਿੱਲੀ ਲਾਏ ਹੋਏ ਨੇ, ਪਰ ਇਹ ਪਤਾ ਲੱਗਿਆ ਜੀ ਕਿ ਉਹਨਾਂ ਨੂੰ ਜਵਾਬ ਮਿਲ ਗਿਆ ਕਿ ਇੱਕ ਤੁਹਾਡੀ ਨੁਮਾਇੰਦਗੀ ਜਿਹੜੀ ਹੈਗੀ ਆ, ਦੂਜੀ ਨੁਮਾਇੰਦਗੀ ਜਿਹੜੀ ਉਹ ਨਹੀਂ ਆਉਣੀ, ਜਿੰਨਾ ਪਤਾ ਲੱਗ ਰਿਹਾ। ਔਰ ਇਹ ਵੀ ਪਤਾ ਲੱਗ ਰਿਹਾ ਕਿ ਵਿਜੇ ਸੰਪਲਾ ਜਿਹੜੇ ਨੇ ਉਹ ਅਜੇ ਮੰਤਰੀ ਬਣੇ ਰਹਿਣਗੇ। ਉਂਝ ਵੈਸੇ ਕੱਲ੍ਹ ਚਰਚਾ ਜਿਹੜੀ ਹੈ ਜੀ ਉਹ ਨਵਜੋਤ ਸਿੰਘ ਸਿੱਧੂ ਦੀ ਵੀ ਜਿਹੜੀ ਕਿਤੇ ਕਿਤੇ ਟਾਵੀਂ ਚੱਲਦੀ ਰਹੀ, ਪਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਭਾਜਪਾ ਨੇ ਉਹਦਾ ਵਿਰੋਧ ਕੀਤਾ। ਦੂਜੇ ਪਾਸੇ ਸ਼ਿਵ ਸੈਨਾ ਦੀਆਂ ਜਿਹੜੀਆਂ ਅੱਖਾਂ ਨੇ ਉਹ ਹੋਰ ਲਾਲ ਹੋਈਆਂ ਨੇ ਇਸ ਮਸਲੇ ਦੇ ਉੱਤੇ। ਉਹਨਾਂ ਨੇ ਆਪਣੀ ਸੰਪਾਦਕੀ ਦੇ ਵਿੱਚ ਇਹ ਲਿਖਿਆ ਕਿ ਗੱਲਾਂ ਨਾ ਕਰੋ, ਸਾਨੂੰ ਇਹ ਦੱਸੋ ਮੰਤਰੀ ਕਿਵੇਂ ਅਸੀਂ ਬਣਾਉਣਾ ਤੇ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ ਜੀ। ਇਹ ਸਾਰਾ ਕੁਝ ਇਹਨਾਂ ਅਟਕਲਾਂ ਦੇ ਵਿੱਚ ਜਿਹੜਾ ਜੀ ਅੱਜ 11 ਵਜੇ ਦੇ ਕਰੀਬ ਸੰਭਾਵੀ ਰੂਪ ਦੇ ਵਿੱਚ ਜਿਹੜੇ ਨਵੇਂ ਮੰਤਰੀ ਨੇ ਉਹ ਕੁਝ ਸਹੁੰ ਚੁੱਕ ਸਕਦੇ ਨੇ ਜੀ। ਜੀ ਅੱਗੇ ਆਪਾਂ ਵੱਧਦੇ ਹਾਂ। ED ਨੇ ਇੱਕ ਵਾਰੀ ਫਿਰ ਰਣਿੰਦਰ ਸਿੰਘ ਨੂੰ ਤਲਬ ਕੀਤਾ ਜੀ। ਰਣਿੰਦਰ ਸਿੰਘ ਹੋਰਾਂ ਨੂੰ ਜਿਹੜਾ ਜੀ ਪਹਿਲਾਂ ਵੀ ਤਲਬ ਕੀਤਾ ਸੀਗਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੇ ਬਾਹਰ ਅਕਾਊਂਟ ਨੇ ਪੈਸੇ ਦੇ ਜਿਹੜੇ ਲੈਣ ਦੇਣਾ ਉਸ ਮਸਲੇ ਦੇ ਵਿੱਚ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬੇਟੇ ਰਣਿੰਦਰ ਸਿੰਘ ਟਿੱਕੂ ਨੂੰ ਦੁਬਾਰਾ ਫਿਰ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਉਹਨੇ 14 ਜੁਲਾਈ ਨੂੰ ਦਫ਼ਤਰ ਦੇ ਵਿੱਚ ਮੁੜ ਕੇ ਪੁੱਛਗਿੱਛ ਦੇ ਵਾਸਤੇ ਜਿਹੜਾ ਜੀ ਉਹ ਤਲਬ ਕੀਤਾ। ਇਹਦੇ ਸਬੰਧ ਦੇ ਵਿੱਚ ਜਿਹੜੇ ਸੰਮਣ ਨੇ ਉਹ ਰਣਿੰਦਰ ਸਿੰਘ ਨੂੰ ਜਿਹੜੇ ਆ ਜੀ ਉਹ ਦੇ ਦਿੱਤੇ ਗਏ ਆ। ਔਰ ਕਾਫੀ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਇਹ ਬਣਿਆ ਸੀਗਾ ਜਦੋਂ ਪਹਿਲੇ ਜਿਹੜੇ ਸੰਮਣ ਸੀਗੇ ਉਹ ਦਿੱਤੇ ਗਏ ਸੀਗੇ। ਉਹਨਾਂ ਨੇ ਬਿਮਾਰੀ ਦਾ ਜਿਹੜਾ ਸੀਗਾ ਜੀ ਉਹ ਨਾਂ ਲਾ ਕੇ ਪੇਸ਼ੀ ਤੋਂ ਛੋਟ ਜਿਹੜੀ ਉਹ ਮੰਗ ਰਹੀ ਸੀ। ਉਹਨਾਂ ਦੇ ਉੱਤੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਜਿਹੜਾ FEMA ਉਹਦੇ ਉਲੰਘਣਾ ਦੇ ਦੋਸ਼ ਜਿਹੜੇ ਉਹ ਲੱਗੇ ਹੋਏ ਨੇ। ED ਦੇ ਸਹਾਇਕ ਡਾਇਰੈਕਟਰ ਅਜੇ ਸਿੰਘ ਇਸ ਮਾਮਲੇ ਦੀ ਜਿਹੜੀ ਆ ਜੀ ਉਹ ਜਾਂਚ ਕਰ ਰਹੇ ਨੇ। ਰਣਿੰਦਰ ਆਮਦਨ ਕਰ ਵਿਭਾਗ ਦੇ ਵੱਲੋਂ ਦਾਇਰ ਕੇਸ ਦਾ ਸਾਹਮਣਾ ਵੀ ਕਰ ਰਿਹਾ, ਜਿਹਦੀ ਅਗਲੀ ਪੇਸ਼ੀ 26 ਜੁਲਾਈ ਨੂੰ ਹੈ। ਪੰਜਾਬ ਦੀ ਸਿਆਸਤ ਜਿਹੜੀ ਆ ਜੀ ਉਹਦੇ ਵਿੱਚ ਕਾਫੀ ਚਰਚਾ ਹੋਇਆ ਸੀ ਜਦੋਂ ਪਹਿਲੇ ਸੰਮਣ ਮਿਲੇ ਸੀਗੇ। ਉਮੀਦ ਹੈ ਹੁਣ ਇੱਕ ਵਾਰੀ ਫਿਰ ਜਦੋਂ ਰਣਿੰਦਰ ਨੂੰ ਤਲਬ ਕੀਤਾ ਜਾ ਰਿਹਾ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਨੂੰ ਇਸ ਮਸਲੇ ਦੇ ਉੱਤੇ ਦੁਬਾਰਾ ਫਿਰ ਘੇਰਨ ਦਾ ਯਤਨ ਕਰਨਗੀਆਂ। ਜੀ
ਅੱਗੇ ਜਿਹੜਾ ਜੀ ਆਪਾਂ ਵਧਦੇ ਹਾਂ ਵੀ ਹਾਈ ਕੋਰਟ ਨੇ ਕਿਹਾ ਵੀ ਮੂਰਥਲ ਦੇ ਵਿੱਚ ਜਬਰ ਜਨਾਹ ਹੋਇਆ ਸੀ। ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਜਿਹੜੀ ਆ ਜੀ ਉਹ ਸੁਣਵਾਈ ਸੀਗੀ ਔਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਲਕੁਲ ਕਲੀਅਰ ਜਿਹੜਾ ਜੀ ਉਹ ਕਹਿ ਦਿੱਤਾ ਕਿ ਇਹ ਘਟਨਾਵਾਂ ਜਿਹੜੀਆਂ ਜੀ ਬਿਨਾਂ ਸ਼ੱਕ ਸ਼ੁਬੇ ਦੇ ਵਾਪਰੀਆਂ ਸੀਗੀਆਂ। ਉੱਥੇ ਖੁੱਲੀ ਅਦਾਲਤ ਦੇ ਵਿੱਚ ਹਾਈ ਕੋਰਟ ਡਿਵੀਜ਼ਨ ਦੀ ਬੈਂਚ ਨੇ ਕਿਹਾ ਜੀ ਕਿ ਹਰਿਆਣੇ ਦੀ ਸਰਕਾਰ ਵੀ ਜਬਰ ਜਨਾਹ ਦੀਆਂ ਘਟਨਾਵਾਂ ਹੋਣ ਤੋਂ ਇਨਕਾਰ ਕਰਦੀ ਰਹੀ ਆ। ਬੈਂਚ ਨੇ ਅਗਲੀ ਸੁਣਵਾਈ ਜਿਹੜੀ ਆ 23 ਜੁਲਾਈ ਦੇ ਉੱਤੇ ਪਾਉਂਦਿਆਂ ਨਵੀਂ ਰਿਪੋਰਟ ਦਾਖਲ ਕਰਨ ਦੇ ਕਿਹਾ ਔਰ ਜਿਹੜੇ ਜਸਟਿਸ ਨੇ ਉਹਨਾਂ ਨੇ ਹਰਿਆਣੇ ਸਰਕਾਰ ਨੂੰ ਕਿਹਾ ਕਿ ਪਹਿਲਾਂ ਉਹ FIR ਤੱਕ ਰਜਿਸਟਰ ਕਰਨ ਲਈ ਤਿਆਰ ਨਹੀਂ ਸੀਗੀ, ਪਰ ਹੁਣ ਤੁਸੀਂ ਮੰਨਦੇ ਹੋ ਕਿ ਉੱਥੇ ਜਿਹੜੀਆਂ ਜੀ ਘਟਨਾਵਾਂ ਹੋਈਆਂ ਤੇ ਹੁਣ ਤੁਸੀਂ ਮਾਮਲੇ ਜਿਹੜੇ ਆ ਉਹ ਦਰਜ ਕਰਨ ਦੇ ਵਾਸਤੇ ਸਮਾਂ ਮੰਗੀ ਜਾਂਦੇ ਹੋ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਨੇ ਉਹਨਾਂ ਨੇ ਕਿਹਾ ਕਿ ਇਹ ਏਡਾ ਵੱਡਾ ਜਿਹੜਾ ਫਰਕ ਹੈ ਤੁਹਾਡੇ ਬਿਆਨਾਂ ਦੇ ਵਿੱਚ ਉਹੀ ਜਿਹੜਾ ਦੱਸਦਾ ਹੈ ਕਿ ਉੱਥੇ ਘਟਨਾਵਾਂ ਵਾਪਰੀਆਂ ਸਨ ਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਉਹ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਸੀਗੀ ਜੀ। ਬੈਂਚ ਨੇ ਹਰਿਆਣਾ ਜਾਟ ਰਾਖਵਾਂਕਰਨ ਅੰਦੋਲਨ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ 'ਚ ਹਰਿਆਣੇ ਦੇ ਵਕੀਲ ਨੂੰ ਇਹ ਕਿਹਾ ਕਿ ਉਹ ਅਦਾਲਤਾਂ ਵੱਲ ਕਿਉਂ ਝਾਕਦੇ ਨੇ, ਰੋਕਥਾਮ ਤੇ ਮੁਆਵਜ਼ੇ ਬਾਰੇ ਆਪਣਾ ਬਿੱਲ ਜਿਹੜਾ ਜੀ ਉਹ ਕਿਉਂ ਨਹੀਂ ਲੈ ਕੇ ਆਉਂਦੇ। ਇਹਦੇ ਵਿੱਚ ਜਿਹੜਾ ਸੀਗਾ ਜੀ ਚੰਗੀਆਂ ਝਿੜਕਾਂ ਜਿਹੜੀਆਂ ਜੀ ਉਹ ਹਰਿਆਣੇ ਦੀ ਸਰਕਾਰ ਨੂੰ ਜਿਹੜੀਆਂ ਉਹ ਪਾਈਆਂ ਗਈਆਂ ਨੇ। ਜਿਹੜੇ ਵਕੀਲ ਨੇ ਜੀ, ਜਿਹੜੇ ਮਿੱਤਰ ਵਕੀਲ ਨੇ ਅਦਾਲਤ ਦੇ ਜਿਹੜੇ ਸੈੱਟ ਕੀਤੇ ਹੋਏ ਨੇ ਅਦਾਲਤ ਨੇ, ਉਹਨਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਜਬਰ ਜਨਾਹ ਦੇ ਪੀੜਤ ਲੋਕ ਜਿਹੜੇ ਸੀਗੇ ਉਹ ਪੁਲਿਸ ਤੋਂ ਡਰਦੇ ਨੇ ਤੇ ਮੀਡੀਆ ਨੂੰ ਜਾਣਕਾਰੀ ਦੇਣ ਦੇ ਵਾਸਤੇ ਤਿਆਰ ਨੇ, ਪਰ ਪੁਲਿਸ ਕੋਲੇ ਆਉਣਾ ਜਿਹੜਾ ਜੀ ਉਹ ਨਹੀਂ ਚਾਹੁੰਦੇ ਜੀ। ਜਿਹੜੇ ਮੀਡੀਆ ਮਿੱਤਰ ਨੇ ਜੀ ਉਹਨਾਂ ਨੇ ਇੱਕ ਆਡੀਓ ਕਲਿੱਪ ਜਿਹੜੀ ਆ ਜੀ ਉਹ ਵੀ ਦਿਖਾਈ ਆ ਜਿਹਦੇ ਵਿੱਚ ਇੱਕ ਪੀੜਤ ਜਿਹੜਾ ਜੀ ਉਹ ਆਪਣੇ ਨਾਲ ਹੋਈਆਂ ਘਟਨਾਵਾਂ ਦੇ ਬਾਰੇ ਦੱਸ ਰਿਹਾ, ਪਰ ਇਹ ਵੀ ਕਹਿ ਰਿਹਾ ਜੀ ਉਹ ਪੁਲਿਸ ਦੇ ਕੋਲੇ ਬਿਆਨ ਦੇਣ ਜਾਣ ਦੇ ਵਾਸਤੇ ਤਿਆਰ ਨਹੀਂ ਹੈ। ਸੋ ਇਹ ਜਿਹੜੀ ਸਾਰੀ ਸੁਣਵਾਈ ਸੀ ਜੀ ਅਹਿਮ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ। ਤੇ ਅਗਲੀ ਜਿਹੜੀ ਤਰੀਕ ਤੋਂ ਪਹਿਲਾਂ ਇਸ ਮਸਲੇ ਦੇ ਉੱਤੇ ਆਇਡੈਂਟੀਫਾਈ ਜਿਹੜਾ ਜੀ ਉਹ ਕਰਕੇ FIR ਦਰਜ ਕਰਨ ਦੇ ਹੁਕਮ ਜਿਹੜੇ ਦਿੱਤੇ ਗਏ ਆ। ਹੁਣ ਦੇਖਦੇ ਹਾਂ 23 ਜੁਲਾਈ ਨੂੰ ਕੀ ਬਹਾਨਾ ਜਿਹੜਾ ਜੀ ਉਹ ਲਾਉਂਦੀ ਆ ਹਰਿਆਣੇ ਦੀ ਸਰਕਾਰ ਜੀ। ਤੇ ਅੱਗੇ ਵਧਦੇ ਹਾਂ। ਅਰਵਿੰਦ ਕੇਜਰੀਵਾਲ ਦਾ ਦੂਜਾ ਦਿਨ ਦਲਿਤਾਂ ਦੇ ਨਾਲ ਕੀਤੇ ਵਾਅਦੇ ਜੀ। ਐਕਚੁਅਲੀ ਕਈ ਕੁਝ ਜਿਹੜਾ ਜੀ ਇਹ ਚਰਚਿਤ ਹੋਇਆ ਪਿਆ। ਜਿਹੜਾ ਕੱਲ ਮਲੇਰਕੋਟਲੇ ਦੇ ਵਿੱਚ ਜਿਹੜਾ ਇਫਤਾਰ ਪਾਰਟੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਜਲੰਧਰ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਵੱਡੀ ਗਿਣਤੀ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਸੀਗਾ ਜੀ ਇਸ ਸਮਾਗਮ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਦਲਿਤਾਂ ਦੇ ਉੱਤੇ ਜਿਹੜੇ ਆ ਜੀ ਉਹ ਜ਼ੁਲਮ ਹੋ ਰਹੇ ਨੇ। ਉਹਨਾਂ ਨੇ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਜੀ ਇਹ ਡੋਡਾ ਕਾਂਡ ਸੀਗਾ ਜੀ ਉਹਦਾ ਜ਼ਿਕਰ ਕੀਤਾ ਕਿ ਜੇ ਕੋਈ ਨੌਜਵਾਨ ਜਿਹੜਾ ਸੀਗਾ ਉਹ ਆਪਣਾ ਕੰਮ ਕਰਨਾ ਸ਼ੁਰੂ ਚਾਹੁੰਦਾ ਸੀਗਾ ਤੇ ਉਹਦੇ ਹੱਥ ਤੇ ਪੈਰ ਜਿਹੜੇ ਸੀ ਉਹ ਵੱਢ ਦਿੱਤੇ ਗਏ। ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੇ ਦਲਿਤਾਂ ਦੇ ਉੱਤੇ ਜ਼ੁਲਮ ਹੋਏ ਨੇ, ਜਿਹੜੇ ਕੇਸ ਦਰਜ ਹੋਏ ਨੇ, ਇਹਦੇ ਵਾਸਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਉੱਤੇ ਬਣਾਈ ਜਾਊਗੀ ਤੇ ਜਿਹੜੇ ਲੋਕਾਂ ਦੇ ਉੱਤੇ ਗਲਤ ਪਰਚੇ ਦਰਜ ਕੀਤੇ ਨੇ ਉਹ ਪਰਚੇ ਜਿਹੜੇ ਨੇ ਉਹ ਵਾਪਸ ਲਏ ਜਾਣਗੇ। ਦਲਿਤ ਭਾਈਚਾਰੇ ਦੇ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਉਹਨਾਂ ਨੇ ਕ੍ਰਿਸਚਨ ਭਾਈਚਾਰਾ ਜਿਹੜਾ ਜੀ ਉਹਨਾਂ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਕੀਤੀ ਆ। ਸ਼ਾਮ ਨੂੰ ਜਿਹੜਾ ਸੀਗਾ ਜੀ ਉਹ ਇਫਤਾਰ ਪਾਰਟੀ ਇੱਥੇ ਮਲੇਰਕੋਟਲੇ ਦੇ ਵਿੱਚ ਸੀਗੀ। ਮਲੇਰਕੋਟਲੇ ਦੇ ਵਿੱਚ ਧਾਰਾ 144 ਜਿਹੜੀ ਉਹ ਲਾਗੂ ਕਰ ਦਿੱਤੀ ਗਈ ਸੀਗੀ, ਪਰ ਜਿੱਥੇ ਇਫਤਾਰ ਪਾਰਟੀ ਰੱਖੀ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਪਹੁੰਚੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਕਰਕੇ ਜੀ, ਜਿੱਥੇ ਉਹਨਾਂ ਨੇ ਇਹ ਗੱਲ ਜਿਹੜੀ ਆ ਕਹੀ ਆ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਵਾਸਤੇ ਜਿਹੜੀ ਕੁਰਾਨ ਸ਼ਰੀਫ ਹੈ ਉਸ ਘਟਨਾ ਦਾ ਜ਼ਿੰਮਾ ਜਿਹੜਾ ਜੀ ਉਹ ਸੁੱਟਿਆ ਜਾ ਰਿਹਾ ਹੈ ਇਸ ਪਾਰਟੀ ਦੇ ਉੱਤੇ। ਉਹਨਾਂ ਨੇ ਇਹ ਕਿਹਾ ਕਿ ਇਹ ਗੰਦੀ ਰਾਜਨੀਤੀ ਹੈ ਜਿਹੜੀ ਕਿ ਇੱਥੇ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਜਿਹੜਾ ਨਾਮ ਆਇਆ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨਰੇਸ਼ ਯਾਦਵ, ਉਹਨਾਂ ਨੇ ਸੰਜੇ ਸਿੰਘ ਉਹਨਾਂ ਨੂੰ ਨਾਲ ਲੈ ਕੇ ਕਿ ਵਕੀਲਾਂ ਦੀ ਜਿਹੜੀ ਇੱਕ ਟੀਮ ਹੈ ਜੀ ਉਹਨੂੰ ਨਾਲ ਲੈ ਕੇ DGP ਜਿਹੜੇ ਸੁਰੇਸ਼ ਅਰੋੜਾ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਅੱਜ ਪੁਲਿਸ ਨੇ ਜਿਹੜਾ ਜੀ ਇਹਨੂੰ ਪੇਸ਼ ਹੋਣ ਦੇ ਵਾਸਤੇ ਆਖਿਆ
ਉਹਦੇ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੁਲਿਸ ਨੇ ਪਹਿਲਾਂ ਕਹਾਣੀ ਦੱਸੀ ਸੀ ਉਹ ਵੀਡੀਓ ਦੇ ਰੂਪ ਦੇ ਵਿੱਚ ਵਾਹਵਾ ਜਿਹੜੀ ਆ ਜੀ ਉਹ ਚੱਲੀ ਜਾਂਦੀ ਆ। ਉਹਦੇ ਵਿੱਚ ਕਹਾਣੀ ਪੁਲਿਸ ਜਿਹੜੀ ਆ ਜੀ ਕੁਝ ਹੋਰ ਦੱਸ ਰਹੀ ਆ, ਪਠਾਨਕੋਟ ਹਮਲੇ ਦੇ ਨਾਲ ਇਹਨੂੰ ਜਿਹੜਾ ਜੋੜ ਰਹੀ ਆ। ਪਰ 4 ਕੁ ਦਿਨ ਬਾਅਦ ਜਿਹੜਾ ਸੀਗਾ ਜੀ ਉਹ ਆਮ ਆਦਮੀ ਪਾਰਟੀ ਦਾ ਚੇਤਾ ਆ ਗਿਆ ਔਰ ਉਹਦੇ ਉੱਤੇ ਜਿਹੜਾ ਸੀਗਾ ਇਹ ਕੇਸ ਦਰਜ ਹੋ ਗਿਆ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਜੀ ਉਹ ਘੁੰਮ ਰਹੀਆਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੀ 3 ਦਿਨਾਂ ਫੇਰੀ ਨੂੰ ਜਿਹੜਾ ਲੈ ਕੇ। ਅੱਜ ਉਹਨਾਂ ਦੀ ਫੇਰੀ ਦਾ ਤੀਸਰਾ ਤੇ ਆਖਰੀ ਦਿਨ ਹੈ। ਅੱਜ ਉਹਨਾਂ ਨੇ ਜਿਹੜਾ ਜੀ ਇੱਥੇ ਲੁਧਿਆਣੇ ਦੇ ਵਿੱਚ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ ਤੇ ਉਦੋਂ ਬਾਅਦ ਇਸੇ ਹੀ ਭਾਈਚਾਰੇ ਦੇ ਨਾਲ ਬਿਜ਼ਨਸ ਭਾਈਚਾਰੇ ਦੇ ਨਾਲ ਖੰਨੇ ਦੇ ਵਿੱਚ ਵੀ ਜਿਹੜੀ ਆ ਜੀ ਉਹ ਸੈਕੰਡ ਮੀਟਿੰਗ ਰੱਖੀ ਗਈ ਹੈ। ਜੀ 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 ਅੱਗੇ ਆਪਾਂ ਵਧਦੇ ਹਾਂ ਨੌਕਰੀ ਘੁਟਾਲੇ ਦੇ ਉੱਤੇ ਸਿਆਸੀ ਪਰਛਾਵਾਂ। ਐਕਚੁਅਲੀ ਜੀ ਇਹ ਜਿਹੜਾ ਕਿਉਂਕਿ ਆਪਾਂ ਪਹਿਲੇ ਦਿਨ ਤੋਂ ਜਿਹੜਾ ਕਹਿ ਰਹੇ ਆ ਕਿ ਵਿਜੀਲੈਂਸ ਜਿਹੜੀ ਆ ਜੀ ਉਹ ਕਿਵੇਂ ਜਾਂਚ ਕਰਦਿਆਂ ਹੋਇਆਂ ਜਿਹੜੇ ਮੁੱਖ ਸੂਤਰਧਾਰ ਨੇ ਉਹਨਾਂ ਤੱਕ ਪਹੁੰਚ ਜੂਗੀ। ਡੱਡੀ ਤਾਂ ਜਿਹੜਾ ਉਹ ਫੜ ਲਿਆ ਔਰ ਡੱਡੀ ਤੋਂ ਬਾਅਦ ਜਿਹੜਾ ਜੀ ਗੁਰੂ ਜੀ ਉਰਫ ਮਾਸਟਰ ਜਿਹੜਾ ਆ ਤੇ ਸੁਰੇਸ਼ ਯਾਦਵ ਤੱਕ ਪਹੁੰਚ ਕਰਨੀ ਵੀ ਮੁਸ਼ਕਲ ਜਿਹੜੀ ਆ ਹੋਈ ਪਈ ਆ ਕਿਉਂਕਿ ਸਿੱਧਮ ਸਿੱਧਾ ਇਹਦੇ ਵਿੱਚ ਰਾਜਸੀ ਦਖਲ ਜਿਹੜਾ ਜੀ ਉਹ ਬਿਲਕੁਲ ਕਲੀਅਰ ਦਿਸ ਰਿਹਾ। ਇਸ ਘੁਟਾਲੇ ਦੇ ਵਿੱਚ ਸ਼ਾਮਲ ਖਰੀਦਦਾਰ ਤੇ ਵਿਚੋਲਿਆਂ ਸਣੇ ਵਿਜੀਲੈਂਸ ਨੂੰ 50 ਦੇ ਕਰੀਬ ਜਿਹੜੇ ਆ ਉਹ ਵਿਅਕਤੀ ਲੋੜੀਂਦੇ ਨੇ। ਪਰ ਇਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਆ ਜੀ ਉਹ ਗ੍ਰਿਫਤਾਰ ਕੀਤੇ ਜਾ ਸਕਣਗੇ ਅਜੇ ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਰਿਹਾ। ਘੁਟਾਲੇ ਦੇ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਜਿਹੜੀ ਆ ਉਹ ਵੀ ਸਾਹਮਣੇ ਆਉਣ ਲੱਗੀ ਆ। ਸਿਰਫ ਇਹਦੇ ਵਿੱਚ ਅਕਾਲੀ ਦਲ ਵਾਲੇ ਜਿਹੜੇ ਉਹ ਸ਼ਾਮਲ ਨੇਗੇ। ਕਾਂਗਰਸ ਦੇ ਜਿਹੜੇ ਨੇ ਜੀ ਕੁਝ ਵਿਅਕਤੀ ਅਹਿਮ ਵਿਅਕਤੀ ਉਹ ਵੀ ਇਸ ਘੁਟਾਲੇ ਦੇ ਵਿੱਚ ਕਹਿ ਲਓ ਤੁਸੀਂ ਕਿ ਇਸ ਵਗਦੀ ਗੰਗਾ ਦੇ ਵਿੱਚ ਜਿਹੜੇ ਆ ਜੀ ਉਹ ਹੱਥ ਧੋ ਗਏ। ਵਿਜੀਲੈਂਸ ਦੇ ਮੁਤਾਬਕ ਜੀ ਨਵੀਨ ਗਰਗ ਤੇ ਉਹਦੀ ਘਰ ਵਾਲੀ ਨਿਧੀ ਗਰਗ ਨੇ ਜਿਹੜਾ ਜੀ ਸਥਾਨਕ ਸਰਕਾਰ ਵਿਭਾਗ ਦੇ ਵਿੱਚ ਸੀਨੀਅਰ ਸਹਾਇਕ ਦੀ ਨੌਕਰੀ ਦੇ ਉੱਤੇ ਲਖਨਊ 'ਚ ਜਿਹੜਾ ਕੁਐਸਚਨ ਪੇਪਰ ਸੀਗਾ ਉਹ ਲੀਕ ਕਰਾ ਕੇ ਪ੍ਰੀਖਿਆ 'ਚ ਤਿਆਰੀ ਕਰਾਉਂਦੇ ਗੁਰੂ ਜੀ ਉਰਫ ਮਾਸਟਰ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਨੌਕਰੀ ਜਿਹੜੀ ਉਹ ਹਾਸਲ ਕੀਤੀ ਸੀਗੀ। ਇਹਦੇ ਵਿਜੀਲੈਂਸ ਦੇ ਵੱਲੋਂ ਮੋਗੇ ਦਾ ਰਹਿਣ ਵਾਲਾ ਜਿਹੜਾ ਗੌਰਵ ਜੈਦਕਾ ਤੇ ਨਵੀਨ ਨਿਧੀ ਗਰਗ ਨੇ ਨੌਕਰੀਆਂ ਦੀ ਖਰੀਦ ਦਾ ਖੁਲਾਸਾ ਜਿਹੜਾ ਉਹ ਕੀਤਾ ਸੀਗਾ ਔਰ ਇਸ ਤੋਂ ਬਾਅਦ ਹੀ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਇਆ ਸੀਗਾ। ਹੁਣ ਸਵਾਲੀਆ ਚਿੰਨ੍ਹ ਜਿਹੜਾ ਜੀ ਵੱਡਾ ਇਹ ਲੱਗ ਰਿਹਾ ਹੈ ਕਿ ਜਿਹੜਾ ਸੱਤਾਧਾਰੀ ਧਿਰ ਹੈ ਉਹਦੇ ਬਿਲਕੁਲ ਨੇੜਲੇ ਜਿਹੜੇ ਨੇ ਮਾਲਵੇ ਦੇ ਵਿੱਚੋਂ ਵੱਡਾ ਨਾਮ ਜਿਹੜਾ ਜੀ ਉਹਦਾ ਡਾਇਰੈਕਟ ਨਾਮ ਇਹਦੇ ਵਿੱਚ ਬੋਲ ਰਿਹਾ ਉਹ ਪਿਛਲੇ ਦਿਨਾਂ ਤੋਂ ਇੱਥੋਂ ਜਿਹੜਾ ਜੀ ਉਹ ਗਾਇਬ ਨੇ। ਕਾਂਗਰਸ ਵਾਲੇ ਜਿਹੜੇ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ। ਆਮ ਆਦਮੀ ਪਾਰਟੀ ਵਾਲੇ ਵੀ ਜਿਹੜਾ ਜੀ ਉਹ ਇਹ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜਿਹੜੀ ਆ ਜੀ ਉਹ ਚਾਹੀਦੀ ਆ। ਪਰ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਕੀ ਗ੍ਰਿਫਤਾਰੀ ਜਿਹੜੀ ਆ ਉਹ ਹੋ ਸਕੂਗੀ। ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਸਿੱਧਮ ਸਿੱਧਾ ਇਹ ਲਿੰਕ ਜਿਹੜਾ ਜੀ ਉਹ ਸਿਆਸਤ ਦੇ ਨਾਲ ਜੁੜ ਗਿਆ। ਸਿਆਸੀ ਪਰਛਾਵਾਂ ਇਹਦੇ ਉੱਤੇ ਜਿਹੜਾ ਜੀ ਉਹ ਬਿਲਕੁਲ ਕਲੀਅਰ ਦਿਸ ਰਿਹਾ ਜੀ। ਜੀ ਅੱਗੇ ਆਪਾਂ ਵਧਦੇ ਹਾਂ। NRI ਸਿੱਧੂ ਹੋਣਾ ਨੇ ਇੱਕ ਵਾਰੀ ਫੇਰ ਦੋਸ਼ ਲਾਏ ਵੀ ਚੰਦੂ ਮਾਜਰਾ ਹੋਣਾ ਨੇ 1 ਕਰੋੜ ਰੁਪਇਆ ਲਿਆ ਸੀ। ਚਲਿਏ ਇਹ ਮਾਮਲਾ ਪਿਛਲੇ ਦਿਨਾਂ ਤੋਂ ਜਿਹੜਾ ਜੀ ਵਾਹਵਾ ਚੱਲੀ ਜਾਂਦਾ ਹੈ। ਪਹਿਲਾਂ ਤਾਂ ਇੱਕ ਜਿਹੜਾ ਵੈਬ ਪੋਰਟਲ ਹੈ ਜੀ ਉਹਨੇ ਇਹਦਾ ਖੁਲਾਸਾ ਕੀਤਾ ਸੀ। ਮਾਮਲਾ ਇਹ ਸਾਲ ਤੋਂ ਅਸਲ ਦੇ ਵਿੱਚ ਜਿਹੜਾ ਜੀ ਉਹ ਚੱਲੀ ਜਾਂਦਾ। ਹੁਣ ਕੁਝ ਜ਼ਿਆਦਾ ਜਿਹੜਾ ਜੀ ਉਹ ਭੱਕ ਗਿਆ ਤੁਸੀਂ ਕਹਿ ਲਓ ਕਿ ਔਰ ਜਿਹੜਾ ਜੀ ਇਹ ਜਸਪ੍ਰੀਤ ਸਿੰਘ ਸਿੱਧੂ ਆ ਉਹਨੇ ਜਿਹੜਾ ਇਹ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰੀ ਫੇਰ ਜਿਹੜੇ ਆ ਜੀ ਇਹ ਦੋਸ਼ ਲਾਏ ਨੇ ਕਿ 1 ਕਰੋੜ ਰੁਪਈਆ ਉਹਦਾ ਮੁੜਵਾਇਆ ਜਾਵੇ। ਉਹਨੇ ਫੇਰ ਇਹ ਗੱਲ ਕਹੀ ਆ ਜੀ ਕਿ ਉਹਦਾ ਕਿਸੇ ਸਿਆਸੀ ਪਾਰਟੀ ਦੇ ਨਾਲ ਲੈਣਾ ਦੇਣਾ ਨਹੀਂ। ਉਹ ਕਿਸੇ ਸਿਆਸੀ ਪਾਰਟੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ। ਉਹ ਆਪਣੇ ਪੈਸੇ ਵਾਪਸ ਲੈਣੇ ਚਾਹੁੰਦਾ ਤੇ ਉਹ ਕਹਿੰਦਾ ਜੀ ਕਿ ਮੈਂ ਦੁਬਾਰਾ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਣਾ ਦੁਬਈ ਦੇ ਵਿੱਚ। ਔਰ ਜਿਹੜੇ ਉਹਨੇ ਪ੍ਰੈਸ ਕਾਨਫਰੰਸ ਮੁਹਾਲੀ ਦੇ ਵਿੱਚ ਹੁਣ ਪੱਤਰਕਾਰਾਂ ਦੇ ਨਾਲ ਜਿਹੜੀ ਆ ਜੀ ਉਹ ਕੀਤੀ ਆ। ਉਹਨੇ ਇੱਕ ਰਿਕਾਰਡਿੰਗ ਵੀ ਜਿਹੜੀ ਆ ਉਹ ਸੁਣਾਈ ਆ ਜਿਹੜੀ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਹੋ ਰਹੀ ਹੈ। ਔਰ ਉਹਨੇ ਇਹ ਵੀ ਕਿਹਾ ਕਿ ਉਹਦੇ ਕੋਲੇ ਇਸ ਤਰ੍ਹਾਂ ਦੀਆਂ ਰਿਕਾਰਡਿੰਗਸ ਜਿਹੜੀਆਂ ਜੀ ਉਹ ਬਹੁਤ ਮੌਜੂਦ ਨੇ। ਸਬੂਤ ਉਹਦੇ ਕੋਲੇ ਕਾਫੀ ਜਿਹੜੇ ਮੌਜੂਦ ਨੇ। ਉਹਦਾ ਇਹ ਕਹਿਣਾ ਜੀ ਕਿ ਜੇ CBI ਆ ਜਾਂ ਫਿਰ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਹਾਈ ਕੋਰਟ ਉਹਨੂੰ ਸੱਦਦੀ ਆ ਤਾਂ ਉੱਥੇ ਉਹ ਇਹ ਸਾਰੇ ਸਬੂਤ ਜਿਹੜੇ ਆ ਜੀ ਉਹ ਦੇ ਸਕਦਾ। ਦੱਸਦੀਏ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਬਣਾਉਣ ਦੀ ਗੱਲ ਜਿਹੜੀ ਉਹਨੂੰ ਕੀਤੀ ਗਈ ਸੀ ਔਰ ਇਹ ਕਿਹਾ ਗਿਆ ਸੀਗਾ ਕਿ ਉਹਨੂੰ ਮੈਂਬਰ ਜਿਹੜਾ ਇਹਦਾ ਬਣਾ ਦਿੱਤਾ ਜਾਊਗਾ। 1 ਕਰੋੜ ਰੁਪਈਆ ਲੱਗੂਗਾ। ਉਹ ਕਹਿੰਦਾ ਜੀ 1 ਕਰੋੜ ਰੁਪਈਆ ਮੈਂ ਪਾਰਟੀ ਫੰਡ ਦੇ ਵਾਸਤੇ ਦਿੱਤਾ ਸੀਗਾ। ਇੱਕ ਵਿਚੋਲੀਆ ਜਿਹੜਾ ਕਿ ਅਕਾਲੀ ਜਥੇਦਾਰ ਹੈ ਉਹਦੇ ਰਾਹੀਂ ਜਿਹੜਾ ਸੀਗਾ ਇਹ ਦਿੱਤਾ ਗਿਆ ਸੀਗਾ ਪੈਸਾ। ਔਰ ਹੁਣ ਸਵਾਲਾਂ ਦਾ ਸਵਾਲ ਇਹ ਵੀ ਉੱਠ ਪੈਂਦਾ ਨਾ ਜੀ ਕਿ 1 ਕਰੋੜ ਰੁਪਈਆ ਤਾਂ ਠੀਕ ਉਹਦੇ ਕੋਲ ਹੈ। ਉਹ ਵੱਡਾ ਬਿਜ਼ਨਸਮੈਨ ਹੈ। ਦੁਬਈ ਦੇ ਵਿੱਚ ਉਹਦਾ ਕਾਫੀ ਕਾਰੋਬਾਰ ਹੈ। ਪਰ
ਦੂਜਾ ਸਵਾਲ ਹੈ ਜੀ ਕਿ ਜਿਹਨੇ ਕਰੋੜ ਰੁਪਈਆ ਲੈ ਕੇ ਮੰਨ ਲਓ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਉਹ ਮੈਂਬਰ ਬਣ ਜਾਂਦਾ ਤੇ ਫਿਰ ਕੀ ਉਹਨੇ ਉੱਥੇ ਜਿਹੜਾ ਕਰਨਾ ਸੀਗਾ, ਕਿਉਂਕਿ ਹੁਣ ਤੱਕ ਤਾਂ ਇਹ ਹੁੰਦਾ ਸੀਗਾ ਨਾ ਜੀ ਵੀ ਇਹਦੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਕੁਝ ਉਹ ਲੋਕ ਨੇ ਜਿਨ੍ਹਾਂ ਦੀ ਬੈਕਗਰਾਉਂਡ ਇਸ ਤਰ੍ਹਾਂ ਦੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਰਹੇ ਨੇ ਜਾਂ ਜਸਟਿਸ ਰਹੇ ਨੇ ਜਾਂ ਵਕੀਲ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਕੇਸ ਜਿਹੜਾ ਜੀ ਉਹ ਸਾਹਮਣੇ ਆਇਆ ਕਿ ਇੱਥੇ ਵੀ ਜਿਹੜਾ ਜੀ ਉਹ ਰਿਸ਼ਵਤ ਚੱਲਦੀ ਰਹੀ ਹੋਊਗੀ ਜੀ ਜਾਂ ਚੱਲ ਰਹੀ ਹੈ। ਜੀ 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 ਬਿਲਕੁਲ। ਅੱਗੇ ਆਪਾਂ ਵੱਧਦੇ ਹਾਂ। ਬੇਅਦਬੀ ਕਾਂਡ ਦੀ ਜਾਂਚ ਜਿਹੜੀ ਹੈ ਜੀ ਹੋਈ ਆ, ਬਹੁਤ ਕੁਝ ਰਿਪੋਰਟਾਂ ਆਈਆਂ ਪਰ ਕੋਈ ਵੀ ਗੱਲ ਸਿਰੇ ਨਹੀਂ ਲੱਗੀ। ਚਲੀ ਜੀ, ਜਿਹੜਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਾਈਬਲ ਤੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਵਿੱਚ ਜਿਹੜੇ ਮਾਰੇ ਗਏ ਵਿਅਕਤੀਆਂ ਦੇ ਕਤਲ ਕੇਸ ਦੇ ਮਾਮਲਿਆਂ ਦੇ ਵਿੱਚ ਕੁੱਲ ਦਰਜ ਕੀਤੇ ਗਏ 6 ਕੇਸਾਂ ਦੇ ਵਿੱਚੋਂ ਫਰੀਦਕੋਟ ਪੁਲਿਸ ਇੱਕ ਦੀ ਵੀ ਪੜਤਾਲ ਮੁਕੰਮਲ ਜਿਹੜੀ ਨਹੀਂ ਕਰ ਸਕੀ, ਨਾ ਅੱਜ ਤੱਕ ਪੁਲਿਸ ਨੂੰ ਕੋਈ ਜਿਹੜਾ ਜੀ ਉਹ ਦੋਸ਼ੀ ਲੱਭਿਆ। ਇਹਦੇ ਵਿੱਚ ਅਹਿਮ ਤੱਥ ਜਿਹੜਾ ਜੀ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ CBI ਹਵਾਲੇ ਕਰਤੀ ਸੀ, ਪਰ ਜਦੋਂ ਤੱਕ CBI ਘਟਨਾ ਸਥਾਨ ਤੇ ਪਹੁੰਚੀ ਉਦੋਂ ਤੱਕ ਸਾਰੇ ਅਹਿਮ ਸਬੂਤ ਖਤਮ ਹੋ ਚੁੱਕੇ ਸੀ। CBI ਨੂੰ ਸਬੂਤ ਇਕੱਠੇ ਕਰਨ ਦੇ ਵਿੱਚ ਵੱਡੀ ਦਿੱਕਤ ਜਿਹੜੀ ਹੈ ਜੀ ਉਹ ਆ ਰਹੀ ਹੈ। ਬਾਈਬਲ ਗੋਲੀ ਕਾਂਡ ਦੀ ਪੜਤਾਲ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤੋਂ ਕਰਵਾਈ ਗਈ ਹੈ। ਪੜਤਾਲ ਦੇ ਦੌਰਾਨ ਕਮਿਸ਼ਨ ਨੂੰ ਗੋਲੀ ਕਾਂਡ ਦੌਰਾਨ ਵਰਤੇ ਗਏ ਅਸਲੇ ਦੀ ਪੁਲਿਸ ਨੇ ਜਾਣਕਾਰੀ ਤੱਕ ਨਹੀਂ ਦਿੱਤੀ ਤੇ ਨਾ ਹੀ ਪੁਲਿਸ ਦੇ ਵੱਲੋਂ ਮੌਕੇ ਤੇ ਬਰਾਮਦ ਕੀਤੇ ਗਏ ਚੱਲੀਆਂ ਗੋਲੀਆਂ ਦੇ ਖੋਲ ਜਿਹੜੇ ਆ ਉਹ ਕਮਿਸ਼ਨ ਨੂੰ ਵਿਖਾਏ ਗਏ ਨੇ। ਜਸਟਿਸ ਜ਼ੋਰਾ ਸਿੰਘ ਦੀ ਜਾਂਚ ਜਿਹੜੀ ਆ ਜੀ ਗੋਲੀ ਕਾਂਡ ਦੇ ਵਿੱਚ ਘਿਰੇ ਕੁਝ ਪੁਲਿਸ ਅਧਿਕਾਰੀ ਵਿਦੇਸ਼ ਦੌਰੇ ਦੇ ਉੱਤੇ ਚਲੇ ਗਏ ਨੇ, ਜਿਹੜੇ ਕਿ ਵਾਪਸ ਨਹੀਂ ਪਰਤੇ। ਗੋਲੀ ਕਾਂਡ ਦੇ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਬਾਈਬਲ ਦੇ ਰਹਿਣ ਵਾਲੇ, ਗੁਰਜੀਤ ਸਿੰਘ ਸਰਾਵਾਂ ਦੇ ਰਹਿਣ ਵਾਲੇ ਤੇ ਗੁਰਦੇਵ ਸਿੰਘ ਬੁਰਜ ਜਵਾਹਰ ਸਿੰਘ ਵਾਲੇ ਦੇ ਰਹਿਣ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਕਤਲ ਦੇ ਕੇਸ ਤਾਂ ਦਰਜ ਕੀਤੇ ਆ, ਪਰ ਪੜਤਾਲ ਜਿਹੜੀ ਆ ਜੀ ਉਹ ਕਿਸੇ ਸਿਰੇ ਨਹੀਂ ਲੱਗੀ। CBI ਦੇ ਅਧਿਕਾਰੀ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲੇ 3 ਮਾਮਲਿਆਂ ਦੀ ਪੜਤਾਲ ਉਹ ਕਰ ਰਹੀ ਹੈ ਔਰ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ 13 ਜੂਨ 16 ਨੂੰ ਕਤਲ ਹੋਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਅਜੇ ਤੱਕ ਕੋਈ ਸਬੂਤ ਜਿਹੜੇ ਆ ਉਹ ਨਹੀਂ ਲੱਗੇ ਜੀ। ਡੇਰਾ ਪ੍ਰੇਮੀ ਬਿੱਟੂ ਸਿੰਘ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਜੇ ਪੁਲਿਸ ਸਹੀ ਸਮੇਂ ਤੇ ਕਾਰਵਾਈ ਕਰਦੀ ਤਾਂ ਕਾਤਲਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ ਸੀਗਾ। ਬੜੇ ਸਾਰੇ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਉਲਝੇ ਪਏ ਨੇ। ਵਿਧੂ ਜੈਨ ਨੂੰ ਜਿਹੜਾ ਬੱਚਾ ਸੀਗਾ ਜੀ 9 ਸਾਲ ਦਾ, ਉਹਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਸੀਗਾ ਮਲੇਰਕੋਟਲੇ ਦੇ ਵਿੱਚ, ਉਹਦਾ ਅਜੇ ਤੱਕ ਪੁਲਿਸ ਨੂੰ ਜਿਹੜਾ ਜੀ ਉਹ ਕੱਖ ਨਹੀਂ ਪਤਾ ਲੱਗਿਆ। ਚੰਦ ਕੌਰ ਦਾ ਕਤਲ ਹੋਇਆ ਸੀ, ਉਹਦਾ ਕੁਝ ਨਹੀਂ ਪਤਾ ਲੱਗਿਆ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਹੋਇਆ ਜੀ, ਉਹਦਾ ਮਾਸਟਰਮਾਈਂਡ ਦਾ ਅਜੇ ਤੱਕ ਜਿਹੜਾ ਜੀ ਨਾ ਪੁੱਛਗਿੱਛ ਲਈ ਸੱਦਿਆ, ਕੱਟੇ ਬਸਤੇ ਦੇ ਵਿੱਚ ਜਿਹੜਾ ਜੀ ਪਾਤਾ। ਪਰ ਮਲੇਰਕੋਟਲੇ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ, ਜਿੰਨੀ ਤੇਜ਼ੀ ਪੁਲਿਸ ਨੇ ਉੱਥੇ ਵਿਖਾਈ ਹੈ, ਆਮ ਆਦਮੀ ਪਾਰਟੀ ਦਾ MLA ਜਿਹੜਾ ਜੀ ਉਹਦੇ ਉੱਤੇ ਦੋਸ਼ ਮੜਨ ਦੀ ਜਿਹੜੀ ਸਾਰੀ ਉਹ ਕੋਸ਼ਿਸ਼ ਕੀਤੀ ਆ, ਉਹਦੇ ਤੋਂ ਕਈ ਜਿਹੜੇ ਸ਼ੱਕ ਸ਼ੁਬੇ ਨੇ ਉਹ ਖੜੇ ਹੋ ਰਹੇ ਨੇ। ਔਰ ਪੰਜਾਬੀ ਦੀ ਇੱਕ ਪ੍ਰਸਿੱਧ ਅਖਬਾਰ ਨੇ ਕੱਲ ਜਿਹੜੀ ਸੰਪਾਦਕੀ ਲਿਖੀ ਹੈ ਉਹਦੇ ਵਿੱਚ ਵੀ ਉਹਨੇ ਇਹ ਜਿਹੜਾ ਜੀ ਜ਼ਿਕਰ ਕੀਤਾ ਹੈ ਕਿ ਪਹਿਲੇ ਦਿਨ ਹੀ ਜਿਹੜਾ ਜੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਪੁਲਿਸ ਦੀ ਕਾਰਵਾਈ। ਜੀ ਜੀ ਬਿਲਕੁਲ। ਸਿੱਧੂ ਹੁਣਾਂ ਵੱਲੋਂ ਜਿਹੜੇ ਆ ਕਾਫੀ ਦੋਸ਼ ਲਾਏ ਗਏ ਸੀ। ਜਾਖੜ ਉਹਨਾਂ ਨੇ ਆਖਿਆ ਵੀ ਸਰਕਾਰ ਉਸ ਦੇ ਉੱਤੇ ਚੁੱਪ ਕਿਉਂ ਆ, ਕੋਈ ਜਵਾਬ ਕਿਉਂ ਨਹੀਂ? ਉਹ ਤਾਂ ਮਾਮਲਾ ਚੱਲ ਹੀ ਰਿਹਾ। ਹੁਣ ਪਤਾ ਨਹੀਂ ਨਵਜੋਤ ਕੌਰ ਸਿੱਧੂ ਹੋਰੀ ਵੀ ਬੋਲਦੇ ਤਾਂ ਹੈਗੇ ਨੇ, ਪਤਾ ਨਹੀਂ ਸੈਂਟਰ ਦੇ ਵਿੱਚ ਜਿਹੜੀ ਆ ਮੰਤਰੀ ਬਣਾਉਣਾ ਉਹਦੇ ਕਰਕੇ ਬੋਲ ਰਹੇ ਨੇ ਜਾਂ ਤਾਂ ਕੰਟੀਨਿਊਸ ਜਿਹੜਾ ਜੀ ਉਹ ਸਵਾਲ ਚੁੱਕਣ ਜਾਂ ਲੋਕਾਂ ਨੂੰ ਜਿਹੜਾ ਜੀ ਉਹ ਸਪਸ਼ਟ ਜਵਾਬ ਦੇਣ ਕਿ ਉਹ ਐਕਚੁਅਲੀ ਜੋ ਬੋਲ ਰਹੇ ਨੇ ਉਹ ਕਿੱਥੋਂ ਤੱਕ ਉਹਦੇ ਉੱਤੇ ਜਿਹੜਾ ਜੀ ਉਹ ਸਟੈਂਡ ਕਰਦੇ ਨੇ। ਹਾਂ, ਇਹ ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਕਾਲੀ ਦਲ ਦੀ ਮੁਸ਼ਕਲ ਜਿਹੜੀ ਆ ਉਹ ਬਣੀ ਹੋਈ ਹੈ ਕਿ ਉਹਨਾਂ ਨੂੰ ਹਟਾ ਨਹੀਂ ਸਕਦੇ ਹਾਲ ਦੀ ਘੜੀ, ਹਟਾਉਂਦੇ ਨੇ ਤੇ ਇਹਦਾ ਰੌਲਾ ਜਿਹੜਾ ਜੀ ਉਹ ਜ਼ਿਆਦਾ ਪਊਗਾ। ਹਾਈ ਕਮਾਂਡ ਜਿਹੜੀ ਆ BJP ਦੀ ਉੱਤੋਂ ਉਹਦੇ ਨਾਲ ਉਹਨਾਂ ਦਾ ਸੂਤ ਤੁਸੀਂ ਕਰ ਲਓ, ਇਸੇ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰਾਜ ਸਭਾ ਦਾ ਮੈਂਬਰ ਲਿਆ ਗਿਆ। ਜੀ ਜੀ ਜੀ। ਅਤੇ ਜਾਂਦੇ ਜੇ ਆਪਾਂ ਗੱਲ ਕਰ ਲਈਏ PMIT ਦਾ ਜਿਹੜਾ ਨਤੀਜਾ ਰੱਦ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਹੈ। ਐਕਚੁਅਲੀ ਇਹ ਹੈ ਜੀ ਕਿ ਚਾਹੇ ਤੁਸੀਂ ਇੱਥੇ ਨੌਕਰੀ ਜਿਹੜੀ ਹੈ ਜੀ ਉਹ ਲੈ ਲਓ, ਚਾਹੇ ਜਿਹੜਾ ਜੀ ਇੱਦਾਂ ਦਾ ਪੇਪਰ ਦੇ ਲਓ, ਜਿੰਨੀ ਦੇਰ ਤੱਕ ਸਰਟੀਫਿਕੇਟ ਤੁਹਾਡੇ ਹੱਥ 'ਚ ਨਹੀਂ ਆਉਂਦਾ ਉਦੋਂ ਤੱਕ ਕੁਝ ਨਹੀਂ ਪਤਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੀ ਹੋ ਜਾਣਾ। ਇਹ PMIT ਦੇ 2016 ਦੇ ਨਤੀਜੇ ਨੇ ਜਿਹਨੂੰ ਰੱਦ ਕਰਨ ਦੇ ਵਾਸਤੇ ਇਹ ਕਿਹਾ ਗਿਆ ਜੀ ਕਿ ਇੱਥੇ ਹੇਰਾ ਫੇਰੀ ਜਿਹੜੀ ਆ ਉਹ ਹੋਈ ਹੈ। ਜਿੱਥੇ ਸਿੱਖਿਆ ਦੇ ਵਿੱਚ ਜਿਹੜਾ ਜੀ ਆਹ ਕੁਝ ਚੱਲ ਪਿਆ, ਬਿਹਾਰ ਦੇ ਟੋਪਰਾਂ ਦਾ ਕੋਈ ਅਜੇ ਨਵਾਂ ਹੀ ਤਾਂ ਜਿਹੜਾ ਜੀ ਉਹ ਮਾਮਲਾ ਕਿ ਕਿਵੇਂ ਉਹ ਟੋਪਰ ਜਿਹੜੇ ਆ ਉਹ ਬਣਾਏ ਗਏ ਆ।
ਜਲੂਸ ਜਿਹੜਾ ਜੀ ਉਹ ਕੱਢ ਕੇ ਰੱਖ ਦਿੱਤਾ ਸਿੱਖਿਆ ਦੇ ਖੇਤਰ ਦਾ। ਸੋ ਜਿਹੜਾ ਕੋਈ ਸਹੀ ਵੀ ਪੜ੍ਹਦਾ ਨਾ, ਜੇ ਉਹਦੇ ਨੰਬਰ ਜਿਹੜੇ ਉਹ ਚੰਗੇ ਆ ਜਾਂਦੇ ਤੇ ਲੋਕ ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਕਿ ਸ਼ਾਇਦ ਇਹਨੇ ਵੀ ਲੀਕ ਕੀਤਾ ਪੇਪਰ ਹੀ ਪੜ੍ਹਿਆ ਹੋਣਾ ਜੀ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਰਸ਼ਨ ਸਿੰਘਾ ਪਰਹੇਜ਼ ਕਰ ਦੌਰਿਆਂ ਤੋਂ, ਬਾਹਰ ਅੰਦਰ ਜ਼ਿਆਦਾ ਨਾ ਜਾਈ ਬੇਲੀ। ਜੀ ਦਰਸ਼ਨ ਸਿੰਘਾ ਪਰਹੇਜ਼ ਕਰ ਦੌਰਿਆਂ ਤੋਂ, ਬਾਹਰ ਅੰਦਰ ਜ਼ਿਆਦਾ ਨਾ ਜਾਈ ਬੇਲੀ। ਚੱਲ ਗਈ ਗੋਲੀ ਤੇ ਕਿਸੇ ਤਾਂ ਬੰਬ ਫਟਦਾ, ਭਾਜੜ ਜਾਪ ਰਹੀ ਸਭਨੀ ਥਾਈ ਬੇਲੀ। ਜੀ ਬੌੜੀ ਬੌੜੀ ਪਏ ਲੋਕ ਨੇ ਕਰੀ ਜਾਂਦੇ, ਕਿਤੇ ਬੌੜ ਦਾ ਕੋਈ ਨਹੀਂ ਸਾਈ ਬੇਲੀ। ਮਹਿੰਗੀ ਜਾਨ ਤੇ ਹੋਈ ਪਈ ਮੌਤ ਸਸਤੀ, ਐਵੇਂ ਵਾਧੂ ਜਿਹਾ ਵਕਤ ਨਾ ਪਾਈ ਬੇਲੀ। ਜੀ ਮਹਾਸ਼ਕਤੀ ਦਾ ਜਿਹੜੇ ਸਨਮਾਨ ਕਰਦੇ, ਫਿਕਰ ਵਿੱਚ ਪਏ ਮੀਟਿੰਗਾਂ ਲਾਉਣ ਬੇਲੀ। ਮਹਾਸ਼ਕਤੀ ਦਾ ਜਿਹੜੇ ਸਨਮਾਨ ਕਰਦੇ, ਫਿਕਰ ਵਿੱਚ ਪਏ ਮੀਟਿੰਗਾਂ ਲਾਉਣ ਬੇਲੀ। ਆਪਾਂ ਧਾਪੀ ਜੀ ਜਾਪ ਰਹੀ ਚੌਂ ਪਾਸੀ, ਕਿਸ ਨੂੰ ਜਾਊ ਫਿਰ ਕੌਣ ਬਚਾਉਣ ਬੇਲੀ। ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।